ਤੁਸੀਂ IMF ਦੇ ਵੱਲੋਂ ਜਿਹੜਾ ਇੰਟਰਨੈਸ਼ਨਲ ਮੋਨੀਟਰੀ ਫੰਡ ਹੈ ਇੰਡੀਆ ਦੀ ਰੈਂਕਿੰਗ ਦੇਖੋ 197 ਮੁਲਕਾਂ ਦੀ ਇਕਨੋਮੀ ਦੇ ਹਿਸਾਬ ਨਾਲ ਇੰਡੀਆ ਦਾ 142ਵਾਂ ਨੰਬਰ ਹੈ। ਉਹਨੇ ਕਿਹਾ ਵੀ ਜੇ 8-9% ਰੈਗੂਲਰ ਗਰੋਥ ਵੀ ਇੰਡੀਆ ਦੀ ਹੋਏ ਤੇ ਫਿਰ ਵੀ 20 ਸਾਲ ਘੱਟੋ ਘੱਟ ਇੰਡੀਆ ਨੂੰ ਲੱਗਣਗੇ ਡਿਵੈਲਪਡ ਨੇਸ਼ਨ ਬਣਦੇ। ਉਹਨੇ ਕਿਹਾ ਜੀ ਜਿਹੜਾ ਟਾਰਗੇਟਡ ਲਾਈਨ ਹੈ ਕਿ ਜੀ ਅਸੀਂ 5 ਟ੍ਰਿਲੀਅਨ ਦੀ ਅਸੀਂ ਇਕਨੋਮੀ ਬਣਾਉਣੀ ਹੈ, ਇਹ ਐਸਪੀਰੇਸ਼ਨਲ ਗੋਲ ਹੈ। ਜੇ ਤੁਸੀਂ ਈਵਨ ਐਵਰੇਜ ਤੱਕ ਵੀ ਆਣਾ ਹੈ ਡਿਵੈਲਪਡ ਨੇਸ਼ਨ ਦੇ ਤੇ ਪਰ ਕੈਪੀਟਾ ਇਨਕਮ ਤੁਹਾਡੀ ਮਿਨੀਮਮ $13,205 ਹੋਣੀ ਚਾਹੀਦੀ ਹੈ, ਜਿਹੜੀ ਕਿ ਸਿਰਫ 3,472 ਹੈ। ਉਹਨੇ ਅੱਗੋਂ ਕਿਹਾ ਕਿ ਬਈ ਇਹ ਤੁਸੀਂ ਤਾਂ ਅਪਰ ਮਿਡਲ ਇਨਕਮ ਕੰਟਰੀਜ਼ ਦਾ ਕਿੱਥੇ ਜਾਣਾ ਹੈ, ਤੁਸੀਂ ਤਾਂ ਲੋਅਰ ਮਿਡਲ ਇਨਕਮ ਗਰੁੱਪ 'ਚ ਵੀ ਜਾਂਦੇ ਆ, ਤੁਹਾਨੂੰ 20 ਸਾਲ ਲੱਗਣਗੇ ਜੇ ਗਰੋਥ ਰੇਟ 9% ਹੋਏ, ਜਿਹੜਾ ਇੰਪੋਸੀਬਲ ਹੈ ਹੁਣ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਐਨੂਅਲ ਸੈਕਸ਼ਨ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਹਿੰਦੂਤਵੀ ਪ੍ਰੋਪੇਗੈਂਡਾ ਤੰਤਰ ਵੱਲੋਂ ਭਾਰਤ ਦੇ ਆਰਥਿਕ ਵਿਕਾਸ ਦੀਆਂ ਬੜੀਆਂ ਡੀਂਗਾਂ ਮਾਰੀਆਂ ਜਾ ਰਹੀਆਂ ਨੇ। ਸੋ IMF ਨੇ 197 ਮੁਲਕਾਂ ਦੀ ਆਰਥਿਕ ਸਰਵੇ ਵਿੱਚ ਭਾਰਤ ਨੂੰ 142ਵੇਂ ਥਾਂ ਤੇ ਰੱਖਿਆ ਹੈ। ਸੋ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਭਾਰਤ ਕਿੰਨੀ ਕੁ ਵੱਡੀ ਇਕਨੋਮਿਕ ਪਾਵਰ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜੇ ਨਾਜ਼ੀਆਂ ਦਾ ਸਭ ਤੋਂ ਸਟਰੋਂਗ ਪਲੈਂਕ ਕੋਈ ਸੀ ਤੇ ਉਹ ਪ੍ਰੋਪੇਗੈਂਡਾ ਸੀ। ਅੱਛਾ। ਔਰ ਇਸੇ ਲਈ ਪ੍ਰੋਪੇਗੈਂਡਾ ਲਫ਼ਜ਼ ਵੀ ਜਰਮਨ ਜ਼ਬਾਨ ਦਾ ਹੈ ਔਰ ਉਹਨਾਂ ਦਾ ਇੰਚਾਰਜ ਮਿਨਿਸਟਰੀ ਜਿਹੜੀ ਸੀ ਗੋਇਬਲਸ, ਉਹ ਇਸ ਹੱਦ ਤੱਕ ਉਹਨੇ ਪਰਫੈਕਸ਼ਨ ਹਾਸਲ ਕੀਤੀ ਸੀ ਝੂਠ ਬੋਲ ਕੇ ਆਪਣੇ ਲੋਕਾਂ ਨੂੰ ਸਵੇ ਕਰਨ ਚ, ਔਰ ਹੋਏ ਵੀ ਸੀ। ਮੈਜੋਰਟੀ ਜਰਮਨ ਕੀ ਆਲਮੋਸਟ ਸਾਰੇ ਹੀ ਜਿਹੜੇ ਨੇ ਜਰਮਨ ਰੇਸ ਤੇ ਸਪੋਰਟ ਕਰਦੇ ਸੀ ਹਿਟਲਰ ਨੂੰ, ਕਿ ਉਹ ਲਫ਼ਜ਼ ਅੱਜ ਵੀ ਜੇ ਕੋਈ ਬਹੁਤ ਵੱਡਾ ਝੂਠ ਕਹਿਣਾ ਹੋਏ ਤਾਂ ਉਹਨੂੰ ਗੋਇਬਲੀਅਨ ਲਾਈਜ਼ ਕਹਿੰਦੇ ਨੇ। ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ RSS ਦੀ ਇਹ ਹਕੂਮਤ ਮੋਦੀ ਦੀ, ਜੇ ਇਹਨਾਂ ਨੇ 2014 'ਚ ਪਾਵਰ ਦੇ ਵਿੱਚ ਆਏ ਔਰ ਉਸ ਤੋਂ ਪਹਿਲਾਂ ਗੁਜਰਾਤ ਮਾਡਲ ਵੀ ਜਿਹੜਾ ਵੇਚਿਆ ਝੂਠ ਦਾ ਪਲੰਦਾ, ਔਰ ਹੁਣ ਤਾਂ ਇਹਨਾਂ ਨੇ ਕਿਵੇਂ 600 ਤੋਂ 800 ਦੇ ਕਰੀਬ ਚੈਨਲ ਨੇ, ਉਹਨਾਂ ਸਾਰਿਆਂ 'ਤੇ ਕਾਬੂ। YouTube Facebook ਤਾਂ ਜਿਹਦੀ ਮਰਜ਼ੀ ਬੰਦ ਕਰ ਦੇਣ, ਜਿਹਦੀ ਮਰਜ਼ੀ ਚਲਾ ਦੇਣ, ਇਹਨਾਂ ਦਾ ਹੀ ਕੰਟਰੋਲ। ਔਰ ਪਿਛਲੇ NDTV ਦੇ ਵਿੱਚ ਵੀ ਜਿਹੜੀ ਥੋੜੀ ਬਹੁਤ ਆਵਾਜ਼ ਇਹਨੂੰ ਕ੍ਰਿਟਿਸਾਈਜ਼ ਕਰਨ ਵਾਲੀ ਸੀ, ਉਹ ਵੀ ਉਹਨਾਂ ਨੇ ਅਡਾਨੀ ਰਾਹੀਂ ਸਾਰੇ ਸ਼ੇਅਰ ਖਰੀਦ ਲਏ। ਔਰ ਜਿਸ ਕਿਸਮ ਦਾ ਪ੍ਰੋਪੇਗੈਂਡਾ ਕੀਤਾ ਜਾ ਰਿਹਾ ਹੁਣ, ਜਦੋਂ ਅਸੀਂ ਇਹ ਕਹਿੰਦੇ ਹਾਂ ਜੀ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ UN ਦੀਆਂ ਫਿਗਰ ਕਿ ਕੋਵਿਡ ਨਾਲ 15 ਮਿਲੀਅਨ ਲੋਕ ਮਰੇ ਨੇ ਔਰ 1.5 ਕਰੋੜ, ਉਹਨਾਂ 'ਚ 43 ਲੱਖ ਇਕੱਲੇ ਇੰਡੀਆ 'ਚ ਮਰੇ, ਆਲਮੋਸਟ ਐਵਰੀ 3rd ਪਰਸਨ। ਹੁਣ ਅੱਜ ਵੀ ਸੋ ਕਾਲਡ ਵੀਰ ਬਾਲ ਦਿਵਸ ਦੇ ਮੌਕੇ ਤੇ ਜਿਹੜਾ ਕਲਚਰਲ ਮਿਨਿਸਟਰੀ ਵੱਲੋਂ ਸਟੇਜ ਕੰਡਕਟ ਕਰ ਰਿਹਾ ਸੀ, ਮੋਦੀ ਦੇ ਗੁਣ ਗਾਇਨ ਕਰ ਰਿਹਾ ਸੀ, ਉਹ ਰਿਪੀਟਡਲੀ ਕਹਿ ਰਿਹਾ ਸੀ ਕਿ ਮੋਦੀ ਜੀ ਇਸ ਵੇਲੇ ਦੁਨੀਆ ਦੀ ਸਭ ਤੋਂ ਜਿਹੜੀ ਹੈ ਉਹ ਫੇਵਰੇਟ ਸ਼ਖਸੀਅਤ ਨੇ। ਕੋਵਿਡ ਦੇ ਵੇਲੇ ਉਹਨਾਂ ਨੇ ਇਹੀ ਨਹੀਂ, ਉਹਨਾਂ ਨੇ ਭਾਰਤ 'ਚ ਕੀਤਾ, ਬਾਹਰ ਇੰਨੀ ਮਦਦ ਕੀਤੀ, ਜਿੱਥੇ ਵੈਕਸੀਨ ਨਹੀਂ ਵੀ ਸੀ ਉੱਥੇ ਵੀ ਵੈਕਸੀਨ ਪਹੁੰਚਾਈ, ਜਿੱਥੇ ਭੁੱਖ ਨੰਗ ਹੈ ਉੱਥੇ ਵੀ ਫੂਡ ਪਹੁੰਚਾਇਆ ਜਾ ਰਿਹਾ ਹੈ। ਇਸ ਵੇਲੇ ਭਾਰਤ ਮੋਦੀ ਜੀ ਦੀ ਕਮਾਂਡ ਥੱਲੇ ਦੁਨੀਆ ਦੇ ਵਿੱਚ ਸਭ ਤੋਂ ਸ੍ਰੇਸ਼ਟ ਨੇਸ਼ਨ, ਸਭ ਤੋਂ ਵੱਡਾ ਨੇਸ਼ਨ, ਸਭ ਤੋਂ ਵੱਡਾ ਫਲਾਣਾ ਬਣ ਗਿਆ। ਹੁਣ ਉਹ G21 ਦੀ ਜਿਹੜੀ ਰੋਟੇਸ਼ਨ ਵਾਈਜ਼ ਪ੍ਰੈਜ਼ੀਡੈਂਸੀ ਆਉਂਦੀ ਹੈ ਉਹਨੂੰ ਵੀ ਪ੍ਰੈਜ਼ੈਂਟ ਕਰ ਰਹੇ ਨੇ, ਇਹ ਕਹਿਣ ਦੇ ਲਈ ਕਿ ਜੀ ਦੇਖੋ ਇਹ ਹੁਣ ਸਾਰਾ ਸਾਲ ਪ੍ਰੈਜ਼ੀਡੈਂਸੀ ਸਾਡੇ ਕੋਲ ਹੈ, ਭਾਰਤ ਮਹਾਨ ਹੈ। ਉਹ ਤੁਸੀਂ ਉਹਦਾ ਮੈਂਬਰ ਹੋ, ਰੋਟੇਸ਼ਨ ਵਾਈਜ਼ ਤੁਹਾਡੀ ਵਾਰੀ ਆ ਗਈ, ਉਹ ਹਰ ਇੱਕ ਦੀ ਆਣੀ ਆ ਉਹਨਾਂ 21 ਚੋਂ, ਉਹਨੂੰ ਵੀ ਆਪਣੀ ਪ੍ਰਾਪਤੀ ਦੇ ਤੌਰ ਤੇ। ਔਰ ਇਹ ਬੜਾ ਪ੍ਰਚਾਰਿਆ ਜਾ ਰਿਹਾ ਜੀ। ਦੇਖੋ ਹੁਣ ਇੰਡੀਆ ਨੇ UK ਨੂੰ ਪਿੱਛੇ ਛੱਡ ਦਿੱਤਾ ਇਕਨੋਮੀ ਵਾਈਜ਼, ਦੁਨੀਆ ਦੀ ਚੌਥੀ ਕਿ ਪਤਾ ਨਹੀਂ ਕਿਹੜੀ ਵੱਡੀ ਇਕਨੋਮੀ ਬਣ ਗਈ ਹੁਣ ਅੱਜ। ਔਰ ਇਹਨੇ ਮੋਦੀ ਨੇ ਮਨ ਕੀ ਬਾਤ ਦੇ ਨਾਂ ਥੱਲੇ ਜਿਹੜਾ ਆਪਣਾ ਉਹ ਝੂਠ ਬੋਲਦਾ, ਉਹਦੇ 'ਚ ਉਹਨੇ ਕਿਹਾ ਇੰਡੀਆ ਕਾਰਵਡ ਸਪੈਸ਼ਲ ਪਲੇਸ ਫॉर ਇਟਸੈਲਫ ਇਨ ਦਾ ਵਰਲਡ ਇਨ 2022 ਔਰ ਇਹ G20 ਗਰੁੱਪ 'ਚ ਸਾਨੂੰ ਪ੍ਰਧਾਨਗੀ ਮਿਲੀ ਹੈ ਔਰ ਅਸੀਂ ਦੁਨੀਆ ਦੇ ਵਿੱਚ ਆਪੇ ਹੀ ਕਹੀ ਜਾਂਦੇ ਨੇ ਜੀ ਅਸੀਂ ਵਿਸ਼ਵ ਗੁਰੂ ਬਣ ਗਏ ਔਰ ਸਾਡੀ ਬਹੁਤ ਵੱਡੀ ਇਕਨੋਮੀ ਹੈ। ਹੁਣ ਇੱਕ ਨਿਊਜ਼ ਜਿਹੜੀ ਕਿ ਬਿਲਕੁਲ ਇਹਨਾਂ ਦਾ ਰਿਜ਼ਰਵ ਬੈਂਕ ਆਫ ਇੰਡੀਆ ਦਾ ਸਾਬਕਾ ਗਵਰਨਰ ਹੈ ਪਿਛਲੀ ਸਰਕਾਰ ਵੇਲੇ, C. ਰਾਂਗਾ ਰਾਜਨ, ਉਹਨੇ ਜਿਹੜਾ
ਕਿਉਂਕਿ ਉਹ ਜਾਣਦਾ ਹੈ, ਰਿਜ਼ਰਵ ਬੈਂਕ ਦੇ ਨਾਤੇ ਦੁਨੀਆ ਦਾ ਟਾਪ ਇਕਨੋਮਿਸਟ ਹੈ ਇਹ ਰੰਗਾ ਰਾਜਨ। ਉਹਨੇ ਕਿਹਾ ਵੀ ਜੇ 8-9% ਰੈਗੂਲਰ ਗਰੋਥ ਵੀ ਇੰਡੀਆ ਦੀ ਹੋਏ ਤੇ ਫਿਰ ਵੀ 20 ਸਾਲ ਘੱਟੋ ਘੱਟ ਇੰਡੀਆ ਨੂੰ ਲੱਗਣਗੇ ਡਿਵੈਲਪਡ ਨੇਸ਼ਨ ਬਣਦੇ। ਔਰ ਇਹ ਇਹਨਾਂ ਦੀ ਆਪਣੇ ਮੀਡੀਆ ਦੀ ਖਬਰ ਹੈ। ਔਰ ਉਹਨਾਂ ਨੇ ਕਿਹਾ ਜੀ ਇਹ ਜਿਹੜਾ ਇਹ ਵੀ ਕਿਹਾ ਜਾ ਰਿਹਾ ਕਿ ਜੀ ਅਸੀਂ ਹੁਣ ਇੰਡੀਆ ਦੀ ਸਾਰੀ ਇਕਨੋਮੀ ਜਿਹੜੀ ਹੈ $2 ਟ੍ਰਿਲੀਅਨ ਦੀ ਹੈ। ਉਹਨੇ ਕਿਹਾ ਜੀ ਜਿਹੜਾ ਟਾਰਗੇਟਡ ਲਾਈਨ ਹੈ ਕਿ ਜੀ ਅਸੀਂ 5 ਟ੍ਰਿਲੀਅਨ ਦੀ ਅਸੀਂ ਇਕਨੋਮੀ ਬਣਾਉਣੀ ਹੈ, ਇਹ ਐਸਪੀਰੇਸ਼ਨਲ ਗੋਲ ਹੈ। ਉਹਨੇ ਕਿਹਾ ਜੀ ਬਹੁਤ ਚੰਗੀ ਗੱਲ ਹੈ, ਪਰ ਇਹ ਤੁਸੀਂ ਕਹਿੰਦਾ ਕਿ ਵੀ ਇਹ ਕਿਵੇਂ ਹਾਸਲ ਜਿਹੜਾ ਉਹ ਆਪਣੇ ਆਪ ਤੁਸੀਂ ਵੱਡਾ ਕਹਿੰਦੇ ਹੋ। ਇਹ ਦੇਖੋ ਕਿ ਪਰ ਕੈਪੀਟਾ ਇਨਕਮ ਜਿਹੜੀ ਇੰਡੀਆ ਦੀ ਹੈ ਉਹ 3472 ਹੈ। ਔਰ ਜੇ ਤੁਸੀਂ ਈਵਨ ਐਵਰੇਜ ਤੱਕ ਵੀ ਆਣਾ ਡਿਵੈਲਪਡ ਨੇਸ਼ਨ ਦੇ ਤੇ ਪਰ ਕੈਪੀਟਾ ਇਨਕਮ ਤੁਹਾਡੀ ਮਿਨੀਮਮ $13,205 ਹੋਣੀ ਚਾਹੀਦੀ ਹੈ, ਜਿਹੜੀ ਕਿ ਸਿਰਫ 3472 ਹੈ। ਫਿਰ ਉਹਨੇ ਅੱਗੋਂ ਕਿਹਾ ਕਿ ਵੀ ਇਹ ਤੁਸੀਂ ਤਾਂ ਅਪਰ ਮਿਡਲ ਇਨਕਮ ਕੰਟਰੀ ਤੱਕ ਕਿੱਥੇ ਜਾਣਾ ਹੈ, ਤੁਸੀਂ ਤਾਂ ਲੋਅਰ ਮਿਡਲ ਇਨਕਮ ਗਰੁੱਪ 'ਚ ਵੀ ਜਾਂਦੇ ਆ, ਤੁਹਾਨੂੰ 20 ਸਾਲ ਲੱਗਣਗੇ ਜੇ ਗਰੋਥ ਰੇਟ 9% ਹੋਏ, ਜਿਹੜਾ ਇੰਪੋਸੀਬਲ ਹੈ ਹੁਣ। ਔਰ ਇਹ ਗੱਲ ਉਹਨੇ ਕੋਈ ਘਰ ਬਹਿ ਕੇ ਨਹੀਂ ਕਹੀ। 12th ਕਨਵੋਕੇਸ਼ਨ ICFAI ਫਾਊਂਡੇਸ਼ਨ ਹਾਇਰ ਐਜੂਕੇਸ਼ਨ ਦੀ ਹੈਦਰਾਬਾਦ ਸੀ, ਉਹਦੇ 'ਚ ਉਹਨੇ ਕਿਹਾ ਕਿ ਭਾਈ ਇਹ ਕਿਹਾ ਜਾਂਦਾ ਜੀ ਅਸੀਂ ਦੁਨੀਆ ਦੀ 5ਵੀਂ ਵੱਡੀ ਇਕਨੋਮੀ ਬਣ ਗਏ। ਦੈਟ ਬਾਈ ਇਟਸੈਲਫ ਇਜ਼ ਇੰਪ੍ਰੈਸਿਵ, ਬਟ ਇਨ ਟਰਮਸ ਆਫ ਪਰ ਕੈਪੀਟਾ ਇਨਕਮ ਇੰਡੀਆਜ਼ ਰੈਂਕ ਅਕੋਰਡਿੰਗ ਟੂ IMF ਇਜ਼ 142nd ਆਊਟ ਆਫ 197। ਉਹਨਾਂ ਨੇ ਕਿਹਾ ਜੀ ਇਹ ਕਹਿ ਕੇ ਕਿ ਜੀ ਅਸੀਂ 5ਵੀਂ ਵੱਡੀ ਇਕਨੋਮੀ ਬਣ ਗਏ, ਪਰ ਤੁਸੀਂ IMF ਦੇ ਵੱਲੋਂ ਜਿਹੜਾ ਇੰਟਰਨੈਸ਼ਨਲ ਮੋਨੀਟਰੀ ਫੰਡ ਹੈ ਇੰਡੀਆ ਦੀ ਰੈਂਕਿੰਗ ਦੇਖੋ, 197 ਮੁਲਕਾਂ ਦੀ ਇਕਨੋਮੀ ਦੇ ਹਿਸਾਬ ਨਾਲ ਇੰਡੀਆ ਦਾ 142ਵਾਂ ਨੰਬਰ ਹੈ। ਯਾਨੀ 141 ਮੁਲਕ ਇੰਡੀਆ ਨਾਲੋਂ ਬਿਹਤਰ ਨੇ। ਨੋ ਮੈਟਰ ਇਹ ਕਹਿ ਕੇ ਕਿ ਜੀ ਅਸੀਂ ਫਿਰ ਉਹਨਾਂ ਨੇ ਕਿਹਾ ਜੀ ਦਾ ਇਮੀਡੀਏਟ ਫੋਕਸ ਆਫ ਪਾਲਿਸੀ ਮੇਕਰਸ ਮਸਟ ਬੀ ਟੂ ਰੇਜ਼ ਦਾ ਗਰੋਥ ਰੇਟ ਆਫ ਦਾ ਇਕਨੋਮੀ। ਔਰ ਉਹਨੇ ਕਿਹਾ ਵੀ ਇਹ 5 ਬਿਲੀਅਨ ਦਾ ਤੁਸੀਂ 5 ਟ੍ਰਿਲੀਅਨ ਬਣਾਉਣ ਦਾ ਦਾਅਵੇ ਬੇਸ਼ੱਕ ਕਰੀ ਜਾਓ, ਪਰ ਤੁਸੀਂ ਉੱਥੋਂ ਤੱਕ ਜਦੋਂ ਤੱਕ ਤੁਹਾਡਾ ਕੋਈ ਹੁੰਦਾ ਨਹੀਂ ਹੈ ਕਿ ਭਾਈ ਤੁਸੀਂ ਅੱਗੇ ਜਾਣਾ। ਔਰ ਉਹਨੇ ਕਿਹਾ ਕਿ ਵੀ ਇਹ ਸਾਰੇ ਦੇ ਥੱਲੇ ਤੁਹਾਡਾ ਜਿਹੜਾ ਉਹ ਬਿਲਕੁਲ ਹੀ ਥੱਲਾ ਲੱਗੇਗਾ ਜਿਸ ਅੰਦਾਜ਼ ਦੇ ਵਿੱਚ ਤੁਹਾਡੀ ਇਕਨੋਮੀ ਜਾ ਰਹੀ ਹੈ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਜੇ ਫਿਰ ਵੀ ਇਸ ਦੇ ਉੱਤੇ ਹੀ ਯਕੀਨ ਕਰਨਾ ਹੈ। ਔਰ ਮੇਰੇ ਚੰਗੇ ਦੋਸਤ ਪਿਛਲੇ ਦਿਨਾਂ 'ਚ ਮਿਲਣ ਆਏ, ਭਾਰਤ ਵੀ ਗਏ ਹੋਏ ਸੀਗੇ, ਔਰ ਉਹਨਾਂ ਨੇ ਕਿਹਾ ਜੀ ਦੇਖੋ ਫਲਾਣਾ ਉਹਨਾਂ ਹੁਣ ਚੰਗੇ ਭਲੇ ਖੁਦ ਵੀ ਉਹਨਾਂ ਦਾ ਇਕਨੋਮੀ ਦੇ ਉੱਤੇ ਹੱਥ ਹੈ, ਗ੍ਰਿਪ ਹੈ। ਉਹ ਕਹਿੰਦਾ ਜੀ ਇਕਨੋਮਿਕਲੀ ਇੰਡੀਆ ਅੱਗੇ ਨੂੰ ਜਾ ਰਿਹਾ। ਮੈਂ ਕਿਹਾ ਜੀ ਇਹ ਤੁਸੀਂ ਮੈਂ ਫਿਰ ਜੋ ਫਿਗਰਸ ਹੁੰਦੀਆਂ ਨੇ ਮੈਂ ਕੋਟ ਕੀਤੀਆਂ। ਹਾਂ ਕਹਿੰਦੇ ਗਲਤ ਹੈ, ਪਰ ਕਹਿੰਦਾ ਜੀ ਉੱਥੇ ਜਾਓ ਤਾਂ ਉੱਥੇ ਹਰ ਇੱਕ ਨੂੰ ਇਹੀ ਹੈ। ਮੈਂ ਕਿਹਾ ਇਹਨੂੰ ਹੀ ਪ੍ਰੋਪੇਗੈਂਡਾ ਕਹਿੰਦੇ ਨੇ। ਔਰ ਇਹੀ ਅਲਟੀਮੇਟਲੀ ਜਿਹੜੀ ਇੱਕ ਹਾਈਪ ਕ੍ਰੀਏਟ ਕਰ ਦਿੱਤੀ ਜਾਂਦੀ ਹੈ, ਲੋਕ ਜਿਹੜੇ ਨੇ ਉਸ ਦੁਨੀਆ 'ਚ ਰਹਿਣ ਲੱਗ ਜਾਂਦੇ ਨੇ। ਔਰ ਇਹੀ ਬ੍ਰਾਹਮਣਵਾਦ ਦਾ ਇੱਕ ਹਥਿਆਰ ਤਾਂ ਭੰਬਲ ਭੂਸਾ ਹੈ, ਦੂਸਰਾ ਮੇਕ ਬਿਲੀਵ ਹੈ। ਤੁਹਾਨੂੰ ਉਹ ਬਿਲੀਵ ਕਰਾ ਦਿੰਦੇ ਨੇ ਜੀ ਤੁਹਾਡੀ ਜਿਹੜੀ ਟਿਕਟ ਹੈ ਉਹ ਸਵਰਗਾਂ 'ਚ ਬੁੱਕ ਹੈ, ਪੰਡਤ ਨੂੰ ਤੁਸੀਂ ਦਕਸ਼ਣਾ ਦਿਓ ਔਰ ਇਹ ਗਾਇਤਰੀ ਮੰਤਰ ਦਾ ਜਾਪ ਇੰਨੀ ਵਾਰੀ ਕਰੋ ਤੁਹਾਡੀ ਤਕਦੀਰ ਬਦਲ ਜਾਏਗੀ। ਔਰ ਪੜ੍ਹੇ ਲਿਖੇ ਲੋਕ ਵੀ ਜਦੋਂ ਕਰਦੇ ਨੇ ਉਹ ਮੇਕ ਬਿਲੀਵ ਸਿਚੁਏਸ਼ਨ ਇਹੀ ਹੁੰਦੀ ਹੈ। ਔਰ ਕਨਕਲੂਜਨ ਦੇ ਵਿੱਚ ਅਸੀਂ ਅੱਜ ਦਾ ਵਿਚਾਰ ਇਸ ਸ੍ਰੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ। ਔਰ ਇਸ ਦਾ ਕਾਫੀ ਲਫ਼ਜ਼ ਜਿਵੇਂ ਅਸੀਂ ਅਕਸਰ ਕਹਿੰਦੇ ਹਾਂ ਵੀ 22-23 ਜ਼ਬਾਨਾਂ ਔਰ ਹੋਰ ਡਜ਼ਨਸ ਆਫ ਡਾਇਲੈਕਟਸ ਦੇ ਲਫ਼ਜ਼ ਜਿਹੜੇ ਨੇ ਗੁਰੂ ਗ੍ਰੰਥ ਸਾਹਿਬ 'ਚ ਮੌਜੂਦ ਨੇ। ਇਹ ਜਿਹੜਾ ਅੱਜ ਦਾ ਛੰਤ ਮਹੱਲਾ ਪੰਜਵਾਂ ਸ੍ਰੀ ਰਾਗ ਦੇ ਵਿੱਚ ਇਹਦੇ 'ਚ ਸਿੰਧੀ ਜ਼ਬਾਨ ਦੇ ਲਫ਼ਜ਼ ਨੇ। ਔਰ ਦੱਖਣਾ ਜਿਹੜਾ ਜਿਸ ਅੰਦਾਜ਼ 'ਚ ਹੈ ਇਹ ਵੀ ਸਿੰਧੀ ਲਫ਼ਜ਼ ਹੈ। ਹੱਠ ਮਝਾਹੂ ਮਾਂ ਪੀਰੀ ਪੱਸੇ ਕਿਉਂ ਦੀਦਾਰ ਸੰਤ ਸਰਣਾਈ ਲੱਭਣੇ ਨਾਨਕ ਪ੍ਰਾਣ ਆਧਾਰ। ਇਹ ਦੱਖਣਾ ਔਰ ਫਿਰ ਇਹਦੇ ਨਾਲ ਜੁੜਿਆ ਹੋਇਆ ਛੰਤ ਹੈ। ਚਰਨ ਕਮਲ ਸਿਉ ਪ੍ਰੀਤ ਰੀਤ ਸੰਤਨ ਮਨ ਆਵੈ ਜਿਉ ਦੁਤੀਆ ਪਾਉ ਵਿਪਰੀਤ ਅਨੀਤ ਦਾਸਾਂ ਨੇ ਭਾਵੈ ਜਿਉ ਦਾਸਾਂ ਨੇ ਭਾਵੈ ਬਿਨ ਦਰਸਾਵੇ ਇੱਕ ਖਿਨ ਧੀਰਜ ਕਿਉਂ ਕਰੈ ਨਾਮ ਵਿਹੂਣਾ ਤਨ ਮਨ ਹੀਨਾ ਜਲ ਬਿਨ ਮਛਲੀ ਜਿਉ ਮਰੈ ਮਿਲ ਮੇਰੇ ਪਿਆਰੇ ਪ੍ਰਾਣ ਆਧਾਰੇ ਗੁਣ ਸਾਧ ਸੰਗ ਮਿਲ ਗਾਵੇ
ਨਾਨਕ ਕੇ ਸੁਆਮੀ ਧਾਰ ਅਨੁਗ੍ਰਹਿ ਮਨ ਤਨ ਅੰਕ ਸਮਾਵੇ। ਅੱਛਾ ਜਿਸ ਤਰ੍ਹਾਂ ਸ਼ਲੋਕ ਔਰ ਪੌੜੀ ਦਾ ਫਾਰਮੈਟ ਹੁੰਦਾ ਹੈ, ਜਿਹੜਾ ਸ਼ਲੋਕ ਹੈ ਪੌੜੀ ਉਹਦੀ ਇੰਟਰਪ੍ਰੀਟੇਸ਼ਨ ਹੀ ਹੁੰਦੀ ਹੈ ਜਾਂ ਉਸ ਥਾਟ ਨੂੰ ਅੱਗੇ ਤੋਰਦੀ ਹੈ। ਅੱਛਾ ਇਵੇਂ ਇਹ ਲਫ਼ਜ਼ ਪਹਿਲੇ ਸਿੰਧੀ ਦੇ ਨੇ, ਹੱਠ ਮਜਾਹੂ ਮਾਂ ਪੀਰੀ, ਪਿਰ ਪਿਆਰਾ ਮਾਂ ਮੇਰਾ, ਪੱਸੇ ਕਿਉਂ ਦੀਦਾਰ। ਹੁਣ ਪੱਸੇ ਲਫ਼ਜ਼ ਹੈ ਕਿ ਕਿਵੇਂ ਮੈਨੂੰ ਦੀਦਾਰ ਦੇ, ਜਿਵੇਂ ਅਸੀਂ ਇਸੇ ਤਰ੍ਹਾਂ ਇੱਕ ਹੋਰ ਥਾਂ ਤੇ ਵੀ ਦੇਖਦੇ ਹਾਂ ਕਿ ਬਈ ਨਾਨਕ ਸਾ ਅਖੜੀਆਂ ਬਿਆਨ ਜਿਨ੍ਹਾਂ ਡਸੰਦੋ ਮਾਂ ਪੀਰੀ। ਸਿੰਧੀ ਦੇ ਵਿੱਚ ਜਿਹਨੂੰ ਅਸੀਂ ਦੱਦਾ ਕਹਿੰਦੇ ਹਾਂ, ਜੇ ਦੱਖਣੀ ਹੈ ਤਾਂ ਉੱਥੇ ਦੱਖਣੀ ਹੋਏਗਾ, ਔਰ ਇਸੇ ਚੋਂ ਹੀ ਇਹ ਦੱਖਣਾ ਲਫ਼ਜ਼ ਡੱਡਾ ਜ਼ਿਆਦਾ ਇਸਤੇਮਾਲ ਹੁੰਦਾ ਹੈ। ਅੱਛਾ ਨਾਨਕ ਸਾ ਅਖੜੀਆਂ ਬਿਆਨ ਜਿਨ੍ਹਾਂ ਡਸੰਦੋ ਮਾਂ ਪੀਰੀ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਉਹ ਅੱਖਾਂ ਹੋਰ ਹੁੰਦੀਆਂ ਨੇ, ਬਿਆਨ ਉਹ ਵੱਖਰੀਆਂ ਹੁੰਦੀਆਂ ਨੇ, ਜਿਨ੍ਹਾਂ ਦੇ ਨਾਲ ਪਿਆਰੇ ਨੂੰ ਦੇਖਿਆ ਜਾਂਦਾ ਹੈ। ਇਹ ਮਾਦੀ ਅੱਖਾਂ ਨਹੀਂ ਨੇ, ਤੁਹਾਡੀਆਂ ਰੂਹਾਨੀ ਅੱਖਾਂ। ਨਾਨਕ ਸਾ ਅਖੜੀਆਂ ਬਿਆਨ ਜਿਨ੍ਹਾਂ ਡਸੰਦੋ ਮਾਂ ਪੀਰੀ, ਪਿਆਰਾ ਮੇਰਾ ਪਿਆਰਾ। ਹੁਣ ਇਹ ਦੱਖਣਾ ਹੈ, ਹੱਠ ਮਜਾਹੂ ਮਾਂ ਪੀਰੀ ਪੱਸੇ ਕੋ ਦੀਦਾਰ, ਕਿ ਮੇਰੇ ਅੰਦਰ ਮੇਰਾ ਪਿਆਰਾ ਵਸਦਾ ਹੈ, ਪਰ ਮੈਂ ਕਿਵੇਂ ਉਹਨੂੰ ਦੇਖਾਂ। ਹੱਠ ਮਜਾਹੂ, ਮੱਝ ਸੈਂਟਰ ਦੇ ਵਿੱਚ, ਜਿਵੇਂ ਮਾਝਾ ਲਫ਼ਜ਼ ਵੀ ਹੈ ਬਿਟਵੀਨ ਦਾ ਟੂ ਰਿਵਰਸ। ਹੱਠ ਮਜਾਹੂ ਮਾਂ ਪੀਰੀ ਪੱਸੇ ਕਿਉਂ ਦੀਦਾਰ, ਮੈਂ ਕਿਵੇਂ ਉਸ ਤੇ ਦੀਦਾਰ ਕਰਾਂ। ਤੇ ਜਵਾਬ ਹੈ, ਸੰਤ ਸਰਣਾਈ ਲੱਭਣੇ ਨਾਨਕ ਪ੍ਰਾਣ ਆਧਾਰ। ਪੰਜਵੇਂ ਨਾਨਕ ਫਰਮਾਉਂਦੇ ਨੇ ਕਿ ਭਾਈ ਸੰਤਾਂ ਦੀ ਸੰਗਤ ਦੇ ਵਿੱਚ ਉਹ ਲੱਭੇਗਾ, ਔਰ ਜਦੋਂ ਮਿਲ ਜਾਂਦਾ ਹੈ ਉਹੀ ਬ੍ਰੈਥ ਆਫ ਲਾਈਫ ਹੈ, ਉਹੀ ਜੀਵਨ ਦਾ ਆਧਾਰ ਹੈ। ਸ਼ਾਂਤ ਇਸੇ ਥਾਟ ਨੂੰ ਅੱਗੇ ਤੋਰਦਾ, ਚਰਨ ਕਮਲ ਸਿਓ ਪ੍ਰੀਤ ਰੀਤ ਸੰਤਨ ਮਨ ਆਵੇ ਜਾਵੇ, ਆਵੇ ਜੀਓ, ਕਿ ਵਾਹਿਗੁਰੂ ਦੇ ਕਮਲ ਵਰਗੇ ਚਰਨਾਂ ਦੇ ਨਾਲ ਪ੍ਰੀਤ, ਉਹਦੇ ਸ਼ਬਦ ਦੇ ਨਾਲ ਜੋੜਨਾ। ਇਹੀ ਜਿਹੜੇ ਰੱਬ ਦੇ ਰਾਹ ਤੇ ਤੁਰੇ ਹੋਏ ਨੇ ਫਕੀਰ ਸੰਤ, ਉਹਨਾਂ ਦੇ ਮਨ ਦੇ ਵਿੱਚ ਇਹੀ ਪ੍ਰੀਤ ਜਿਹੜੀ ਆ ਉਹ ਉਭਰਦੀ ਆ, ਉਹੀ ਆਉਂਦੀ ਹੈ। ਦੁਤੀਆ ਭਾਉ ਵਿਪਰੀਤ ਅਨੀਤ ਦਾਸਾਂ ਨਹਿ ਭਾਵੈ ਜੀਓ, ਕਿ ਕਿਸੇ ਵੀ ਹੋਰ ਚੀਜ਼ ਦੇ ਨਾਲ ਡਿਊਐਲਿਟੀ, ਦੁਬਿਧਾ, ਸ਼ੰਕਾ ਦੇ ਵਿੱਚ ਫਸਣਾ, ਮਾਇਆ ਦੇ ਨਾਲ ਪ੍ਰੀਤ, ਇਹ ਇੱਕ ਮਾੜੀ ਚੀਜ਼ ਹੈ, ਇਹ ਵਿਪਰੀਤ ਹੈ। ਵਿਪਰੀਤ ਇੱਕ ਈਵਲ ਹੈ। ਔਰ ਇਹ ਜਿਹੜੇ ਰੱਬ ਦੇ ਬੰਦੇ ਨੇ, ਰੱਬ ਦੇ ਦਾਸ ਨੇ, ਉਹਨਾਂ ਨੂੰ ਇਹ ਚੰਗਾ ਨਹੀਂ ਲੱਗਦਾ। ਦਾਸਾਂ ਨਹਿ ਭਾਵੈ ਜੀਓ, ਉਹਨਾਂ ਦੇ ਦਿਲ ਨੂੰ ਚੰਗਾ ਨਹੀਂ ਲੱਗਦਾ। ਦਾਸਾਂ ਨਹਿ ਭਾਵੈ ਬਿਨ ਦਰਸਾਵੇ ਇੱਕ ਖਿਨ ਧੀਰਜ ਕਿਉਂ ਕਰੇ, ਕਿ ਜਿਹੜੇ ਵਾਹਿਗੁਰੂ ਦੇ ਦਾਸ ਨੇ ਉਹਨਾਂ ਨੂੰ ਤਾਂ ਇਹ ਵਿੱਥ ਜਾਂ ਇਸ ਸ਼ੰਕੇ 'ਚ ਫਸਣਾ ਜਾਂ ਮਾਇਆ ਦੇ ਨਾਲ ਜੁੜਨਾ ਇੱਕ ਖਿਨ ਲਈ ਵੀ, ਉਸ ਵਾਹਿਗੁਰੂ ਤੋਂ ਬਿਨਾਂ ਉਹਨਾਂ ਦੇ ਅੰਦਰ ਧੀਰਜ ਨਹੀਂ ਹੁੰਦਾ, ਟਿਕਾ ਨਹੀਂ ਹੁੰਦਾ। ਨਾਮ ਵਿਹੂਣਾ ਤਨ ਮਨ ਹੀਣਾ ਜਲ ਬਿਨ ਮਛਲੀ ਜਿਉਂ ਮਰੇ, ਕਿ ਜਿਹੜਾ ਨਾਮ ਨਾਲੋਂ ਵਿਛੋੜਾ ਹੈ ਉਹ ਰੱਬ ਦੇ ਬੰਦਿਆਂ ਲਈ ਇਵੇਂ ਹੀ ਹੈ ਜਿਵੇਂ ਮੱਛੀ ਪਾਣੀ ਤੋਂ ਵਿਛੜ ਕੇ ਤੜਫ ਤੜਫ ਕੇ ਮਰ ਜਾਂਦੀ ਹੈ। ਨਾਮ ਵਿਹੂਣਾ ਤਨ ਮਨ ਹੀਣਾ ਜਲ ਬਿਨ ਮਛਲੀ ਜਿਉਂ ਮਰੈ, ਮਿਲ ਮੇਰੇ ਪਿਆਰੇ ਪ੍ਰਾਣ ਆਧਾਰੇ ਗੁਣ ਸਾਧ ਸੰਗ ਮਿਲ ਗਾਵੇ, ਕਿ ਹੇ ਮੇਰੇ ਪਿਆਰੇ, ਤੂੰ ਮੇਰੇ ਜੀਵਨ ਦਾ ਆਧਾਰ ਹੈ, ਤੂੰ ਆ ਕੇ ਮਿਲ, ਔਰ ਮੈਂ ਭਲੇ ਲੋਕਾਂ ਦੀ ਸੰਗਤ ਦੇ ਵਿੱਚ, ਰੱਬ ਦੇ ਪਿਆਰਿਆਂ ਦੀ ਸੰਗਤ ਦੇ ਵਿੱਚ ਬੈਠ ਕੇ ਗੁਣ ਗਾਇਨ ਕਰਾਂ। ਨਾਨਕ ਕੇ ਸੁਆਮੀ ਧਾਰ ਅਨੁਗ੍ਰਹਿ ਮਨ ਤਨ ਅੰਕ ਸਮਾਵੇ, ਕਿ ਪੰਜਵੇਂ ਪਾਤਸ਼ਾਹ ਪੰਜਵੇਂ ਨਾਨਕ ਫਰਮਾਉਂਦੇ ਨੇ ਕਿ ਹੇ ਵਾਹਿਗੁਰੂ, ਮੇਰੇ ਜੀਵਨ ਦਾ ਆਧਾਰ, ਆਪਣੀ ਕਿਰਪਾ ਕਰੋ, ਮੇਰੇ ਮਨ ਅੰਦਰ ਤਨ ਅੰਦਰ ਆ ਕੇ ਵਸੋ ਤੇ ਆਪਣੀ ਗੋਦ ਦਾ ਆਨੰਦ ਦਿਓ, ਆਪਣੀ ਗਲਵਕੜੀ ਨਾਲ ਲਾਓ। ਇਹੀ ਮਿਲ ਮੇਰੇ ਪ੍ਰੀਤਮ ਪ੍ਰਾਣ ਆਧਾਰੇ ਗੁਣ ਸਾਧ ਸੰਗ ਮਿਲ ਗਾਵੇ, ਨਾਨਕ ਕੇ ਸੁਆਮੀ ਧਾਰ ਅਨੁਗ੍ਰਹਿ, ਕਿ ਹੇ ਵਾਹਿਗੁਰੂ ਆ ਕੇ ਮੇਰੇ ਅੰਦਰ ਵਸ, ਮਨ ਤਨ ਅੰਕ ਸਮਾਵੇ, ਮੈਨੂੰ ਆਪਣੀ ਗੋਦ ਵਿੱਚ ਲੈ ਲੈ, ਮੇਰਾ ਮਨ ਮੇਰਾ ਤਨ ਤੇਰੇ ਵਜੂਦ ਦਾ ਹਿੱਸਾ ਬਣੇ।
ਸੋ ਇੱਥੇ ਹੀ ਮੈਂ ਵਕਤ ਦੇਖ ਰਿਹਾ ਸਮਾਪਤ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦਾ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV ਬੁਲਾ ਦਿਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਰੱਖਾ